ਤੁਸੀਂ ਕਾਂਗਰਸ ਦੀ ਗੱਲ ਛੇੜੀ ਹੈ ਤੇ ਆਪਾਂ ਅਗਲੀ ਖਬਰ ਜਿਹੜੀ ਹੈ ਕਾਂਗਰਸ ਨਾਲ ਰਲਦੀ ਮਿਲਦੀ ਕਰ ਲੈਂਦੇ ਆ। ਕਹਿੰਦੇ 31 ਮੈਂਬਰੀ ਪੰਜਾਬ ਮਾਮਲਿਆਂ ਦੀ ਕਾਂਗਰਸ ਕਮੇਟੀ ਦਾ ਐਲਾਨ ਹੋ ਗਿਆ ਜੀ। ਮਾਮਲੇ ਤਾਂ ਬਹੁਤ ਨੇ ਜੀ, ਕਾਂਗਰਸ ਕੋਲ ਕੀ ਕਰਨਗੇ ਵਿਚਾਰੇ, ਜੀ ਕਿਹੜੇ ਮਾਮਲਿਆਂ ਚੋਂ ਨਿਕਲਣ ਤੇ ਕਿਹੜਾ ਮਾਮਲਾ ਹੱਲ ਕਰਨ। ਹੂੰ ਸੋ ਜਿਨ੍ਹਾਂ ਨੂੰ ਕਮੇਟੀ 'ਚ ਲਿਆ ਉਹਨਾਂ ਚੋਂ ਵੀ ਡਰ ਲੱਗੀ ਜਾਂਦਾ ਉਹਨਾਂ ਨੂੰ ਕਿ ਜਦੋਂ MP ਸੀਟਾਂ ਦੇ ਐਲਾਨ ਹੋਣਾ ਕਿਤੇ ਇਹਨਾਂ ਚੋਂ ਉਮੀਦਵਾਰ ਨਾ ਹੋ ਜਾਣ ਕੁਝ, ਹੈ ਨਾ। ਪਰ ਕੀ ਕਰਨ ਜੀ, ਲੈਣਾ ਪੈਂਦਾ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਬਕਾਇਦਾ ਮਤਲਬ ਕਿ ਪੰਜਾਬ ਜਿਹੜਾ ਭਾਰਤੀ ਕਾਂਗਰਸ ਹੈ, ਜਿਹੜੀ ਅਖਿਲ ਭਾਰਤੀ ਕਾਂਗਰਸ ਜਿਹਨੂੰ ਕਹਿੰਦੇ ਆਏ ਹੈ ਨਾ, ਉਹਦੇ ਜਿਹੜੇ ਪ੍ਰਧਾਨ ਨੇ ਖੜਗੇ ਸਾਹਿਬ, ਉਹਨਾਂ ਦੇ ਹਵਾਲੇ ਨਾਲ ਇਹ ਮਨਜ਼ੂਰੀ ਮਿਲ ਗਈ ਹੈ ਕਿ ਪੰਜਾਬ ਕਾਂਗਰਸ ਮਾਮਲਿਆਂ ਦੀ ਜਿਹੜੀ ਕਮੇਟੀ ਆ ਉਹਦੇ 31 ਮੈਂਬਰੀ ਕਮੇਟੀ ਦਾ ਐਲਾਨ ਹੋਇਆ। ਉਹਦੇ ਵਿੱਚ ਬਕਾਇਦਾ ਤੌਰ ਤੇ ਪ੍ਰਵੀਨ ਜੀ ਸਾਬਕਾ ਮੁੱਖ ਮੰਤਰੀ ਨੂੰ ਵੀ ਰੱਖਿਆ ਗਿਆ ਜੀ। ਇੱਕ ਨਹੀਂ ਦੋ ਸਾਬਕਾ ਮੁੱਖ ਮੰਤਰੀ ਨੇ, ਹੈ ਨਾ। ਤੇ ਉਹਦੇ ਵਿੱਚ ਮਤਲਬ ਕਿ ਸਾਬਕਾ ਪ੍ਰਧਾਨ ਨੂੰ ਵੀ ਰੱਖਿਆ ਗਿਆ, ਔਰ ਪ੍ਰਧਾਨ ਵੀ ਮਤਲਬ ਕਿ, ਹੈ ਨਾ। ਸੋ ਇਸ ਦੇ ਨਾਲ 9 ਮੌਜੂਦਾ MLA ਨੇ ਤੇ 5 ਮੌਜੂਦਾ MP ਵੀ ਨੇ। ਤੇ 31 ਮੈਂਬਰੀ ਕਮੇਟੀ ਦੇ ਵਿੱਚ 9 MLA, 5 MP, ਸਾਬਕਾ ਮੁੱਖ ਮੰਤਰੀ, ਸਾਬਕਾ ਪ੍ਰਧਾਨ ਤੇ ਸਾਬਕਾ MLA, ਕੁਝ ਹੋਰ ਵੱਡੇ ਲੀਡਰ, ਉਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ 31 ਮੈਂਬਰੀ ਟੀਮ ਦਾ ਐਲਾਨ ਕੀਤਾ। ਜੇਕਰ ਮੈਂ ਮੋਟਾ ਜਿਹਾ ਗੌਰ ਕਰਾਂ ਇਹਨਾਂ ਦੇ ਵਿੱਚ, ਚਾਹੇ ਹਰੀਸ਼ ਚੌਧਰੀ ਨੂੰ ਬਕਾਇਦਾ ਤੌਰ ਤੇ ਲਿਆ ਗਿਆ, ਪੰਜਾਬ ਮਾਮਲਿਆਂ ਦੇ ਇੰਚਾਰਜ ਵੀ ਨੇ, ਹਨਾ। ਉਹਦੇ ਨਾਲ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹਨਾਂ ਨੂੰ ਲਿਆ ਗਿਆ। ਸੋ ਪ੍ਰਤਾਪ ਸਿੰਘ ਬਾਜਵਾ ਵਿਰੋਧੀ ਧਿਰ ਦੇ ਲੀਡਰ ਨੇ, ਕਾਂਗਰਸ ਦੇ MLA ਦੀ ਅਗਵਾਈ ਕਰਦੇ ਨੇ ਵਿਧਾਨ ਸਭਾ ਦੇ ਅੰਦਰ, ਉਹਨਾਂ ਨੂੰ ਲਿਆ ਗਿਆ। ਸੁਖਜਿੰਦਰ ਰੰਧਾਵਾ ਉਪ ਮੁੱਖ ਮੰਤਰੀ ਰਹੇ ਨੇ ਪੰਜਾਬ ਦੇ, ਹਨਾ, ਉਹਨਾਂ ਨੂੰ ਲਿਆ ਗਿਆ। OP ਸੋਨੀ ਉਪ ਮੁੱਖ ਮੰਤਰੀ ਰਹੇ ਨੇ, ਉਹਨਾਂ ਨੂੰ ਲਿਆ ਗਿਆ। ਅੰਬਿਕਾ ਸੋਨੀ ਬੜਾ ਲੀਡਰ ਹੈ, ਜਿਹਦੇ ਕਾਰਨ ਪੰਜਾਬ ਦੇ ਵਿੱਚ ਮਤਲਬ ਸੁਨੀਲ ਜਾਖੜ ਮੰਨਦੇ ਨੇ ਕਿ ਇਸ ਬੀਬੀ ਕੇ ਕਾਰਨ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਨਹੀਂ ਮਿਲੀ ਥੀ, ਹੈ। ਉਹ ਅੰਬਿਕਾ ਸੋਨੀ ਨੂੰ ਮੰਨਦੇ ਨੇ। ਸੋ ਇਹ ਅੰਬਿਕਾ ਸੋਨੀ ਵੀ ਇੱਧਰ ਹੈਗੀ ਆ ਤੇ ਸੁਨੀਲ ਜਾਖੜ ਉੱਧਰ ਨੇ। ਸੋ ਇਸੇ ਤਰ੍ਹਾਂ ਮਤਲਬ ਕਿ ਸੁਖਪਾਲ ਖਹਿਰਾ ਵੀ ਇਸ ਕਮੇਟੀ 'ਚ ਹੈਗੇ ਨੇ। ਸੋ ਇਹਦੇ ਨਾਲ ਚਰਨਜੀਤ ਚੰਨੀ ਤੇ ਨਵਜੋਤ ਸਿੱਧੂ, ਹੈ ਨਾ। ਨਵਜੋਤ ਸਿੱਧੂ ਸਾਬਕਾ ਕਾਂਗਰਸ ਦੇ ਪ੍ਰਧਾਨ ਰਹੇ ਨੇ ਤੇ ਹੁਣ ਪੰਜਾਬ ਮਾਮਲੇ ਦੀ ਕਾਂਗਰਸ ਕਮੇਟੀ ਦੇ ਮੈਂਬਰ ਵੀ ਲਏ ਨੇ, ਤੇ ਚਰਨਜੀਤ ਚੰਨੀ ਪੰਜਾਬ ਦੇ ਮੁੱਖ ਮੰਤਰੀ ਰਹੇ ਨੇ। ਸੋ ਇਸੇ ਤਰ੍ਹਾਂ ਪ੍ਰਗਟ ਸਿੰਘ ਹੋਰੀ, ਕੁਲਜੀਤ ਨਾਗਰਾ ਹੋਰੀ, ਇਸ ਤਰ੍ਹਾਂ ਦੇ ਲੀਡਰ ਵੀ ਇਹਦੇ ਵਿੱਚ ਹੈਗੇ ਨੇ। ਸੋ ਜੇਕਰ ਮੈਂ ਇਸ ਤੋਂ ਅੱਗੇ ਆਵਾਂ ਤਾਂ ਬੀਬੀ ਭੱਠਲ, ਜਿਹੜੀ ਪੰਜਾਬ 'ਚ ਮੁੱਖ ਮੰਤਰੀ ਵੀ ਰਹੀ ਆ, ਉਪ ਮੁੱਖ ਮੰਤਰੀ ਵੀ ਰਹੀ ਆ, ਬੀਬੀ ਭੱਠਲ ਵੀ ਇਹਦੇ ਵਿੱਚ ਹੈਗੇ ਨੇ। ਮਨੀਸ਼ ਤਿਵਾੜੀ ਹੈਗਾ, ਰਵਨੀਤ ਬਿੱਟੂ ਹੈਗਾ, ਗੁਰਜੀਤ ਔਜਲਾ ਹੈਗਾ, ਵਿਜੇਂਦਰ ਸਿੰਗਲਾ ਹੈਗਾ, ਮੁਹੰਮਦ ਸਦੀਕ ਹੈਗਾ ਜੀ। ਸੋ ਆਹ ਲਿਸਟ ਵੀ ਹੈਗੀ ਇਹਦੇ ਵਿੱਚ। ਇਸੇ ਤਰ੍ਹਾਂ ਅਮਰ ਸਿੰਘ ਹੋਰੀ ਵੀ ਹੈਗੇ ਨੇ, ਹੈ ਨਾ। ਰਾਣਾ KP ਜਿਹੜੇ ਵਿਧਾਨ ਸਭਾ ਦੇ ਸਪੀਕਰ ਵੀ ਰਹੇ ਨੇ ਕਾਂਗਰਸ ਦੇ, ਉਹ ਹੈਗੇ ਨੇ। ਗੁਰਕੀਰਤ ਕੋਟਲੀ ਹੈਗੇ ਨੇ, ਤੇਜਿੰਦਰ ਬਿੱਟੂ ਹੈਗੇ ਨੇ, ਫਿਰ ਰਾਣਾ ਗੁਰਜੀਤ ਹੈਗੇ ਨੇ। ਇਸੇ ਤਰ੍ਹਾਂ ਸੁਖ ਸਰਕਾਰੀਆ, ਰਜੀਆ ਸੁਲਤਾਨਾ, ਗਿਲਜੀਆਂ, ਕੈਪਟਨ ਸੰਦੀਪ ਸੰਧੂ, ਸੁਖਜਿੰਦਰ ਡੈਨੀ, ਚੱਬੇਵਾਲ, ਹੈ ਨਾ। ਤੇ ਇਸ ਤਰ੍ਹਾਂ ਮਤਲਬ ਕਿ ਇਹ ਇੱਕ ਵੱਡੀ ਲਿਸਟ 31 ਮੈਂਬਰੀ ਕਰੀਬ ਲਿਸਟ ਹੈ। ਸੋ ਇਹਨਾਂ ਸਾਰਿਆਂ ਨੂੰ ਸ਼ਾਮਲ ਕਰਕੇ ਪੰਜਾਬ ਮਾਮਲਿਆਂ ਦੀ ਕਮੇਟੀ ਐਲਾਨੀ ਆ, ਤਾਂ ਕਿ ਹੁਣ ਤੋਂ ਹੀ ਕਹਿੰਦੇ 2024 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇਹਨਾਂ ਨੂੰ ਸਰਗਰਮ ਕੀਤਾ ਜਾਵੇ। ਸੋ ਦੇਖਦੇ ਹਾਂ ਜੀ ਇਹ ਕਿੰਨਾ ਕੁ ਸਰਗਰਮ ਹੁੰਦੇ ਨੇ, ਜਾਂ ਕਿੰਨੇ ਕੁ ਗਰਮ ਹੁੰਦੇ ਨੇ, ਜਾਂ ਕਿੰਨੇ ਕੁ ਕਿਸੇ ਮੁੱਦਿਆਂ ਤੇ ਫੋਕਸ ਕਰਦੇ ਨੇ, ਜਾਂ ਬਚੀ ਖੁਸ਼ੀ ਕਾਂਗਰਸ ਨੂੰ ਕੀ ਬਚਾ ਕੇ ਰੱਖਣ 'ਚ ਉਸ ਦਾ ਮਾਮਲਾ ਕੋਈ ਹੱਲ ਕਰ ਪਾਉਂਦੇ ਨੇ ਜਾਂ ਨਹੀਂ, ਜਾਂ ਫਿਰ ਇਹ ਸਿਰਫ ਇੱਕ ਨਾਮ ਐਲਾਨਣ ਦੀ ਸੂਚੀ ਹੋ ਕੇ ਰਹਿ ਜੂਗੀ, ਇਸ ਤੋਂ ਵੱਧ ਕੇ ਕੁਛ। ਜੀ। ਦੇਖੋ ਸ਼ਰਮਾ ਜੀ, ਕਾਂਗਰਸ ਦਾ ਜੋ ਹਾਲ ਦੇਸ਼ ਦੇ ਵਿੱਚ ਹੋਇਆ ਉਹ ਆਪਾਂ ਨੇ ਦੇਖਿਆ ਹੀ ਹੈ, ਪਰ ਹਿਮਾਚਲ ਤੇ ਕਰਨਾਟਕ ਨੇ ਕਾਂਗਰਸ ਨੂੰ ਸੰਜੀਵਨੀ ਬੂਟੀ ਦਿੱਤੀ ਹੈ। ਹਿਮਾਚਲ ਦੇ ਵਿੱਚ ਵੀ ਕਾਂਗਰਸ ਦੀ ਸਰਕਾਰ ਬਣੀ ਲੰਘੀਆਂ ਚੋਣਾਂ ਦੀ ਜੇ ਗੱਲ ਕਰੀਏ, ਤੇ ਕਰਨਾਟਕ ਦੇ ਵਿੱਚ ਵੀ ਬਣੀ। ਹੁਣ ਕਾਂਗਰਸੀਆਂ ਦੇ ਹੌਸਲੇ ਬੁਲੰਦ ਨੇ, ਤੇ ਹੁਣ ਪਹਿਲਾਂ ਜਿੱਥੇ ਕਾਂਗਰਸ ਦੀਆਂ ਬਣੀਆਂ ਸਰਕਾਰਾਂ ਢਹਿਣ ਦਾ ਇੱਕ ਦੌਰ ਜਾਰੀ ਸੀ, ਉਸ ਤੋਂ ਬਾਅਦ ਹੁਣ ਇਹਨਾਂ ਨੂੰ ਲੋਕਾਂ ਨੇ ਸੱਤਾ 'ਚ ਬਿਠਾਇਆ। ਹਾਲਾਂਕਿ ਇਹਨਾਂ ਦੀਆਂ ਤਾਂ ਲੋਕਾਂ ਦੀਆਂ ਚੁਣੀਆਂ ਸਰਕਾਰਾਂ, ਤੁਸੀਂ ਦੇਖ ਲਓ ਮਹਾਰਾਸ਼ਟਰ ਦੇ ਵਿੱਚ ਕੀ ਹੋਇਆ, ਤੁਸੀਂ ਦੇਖ ਲਓ ਮੱਧ ਪ੍ਰਦੇਸ਼ ਦੇ ਵਿੱਚ ਕੀ ਹੋਇਆ, ਤੁਸੀਂ ਦੇਖ ਲਓ ਗੋਆ ਦੇ ਵਿੱਚ ਕੀ ਕੁਛ ਹੋਇਆ। ਸੋ ਖੈਰ ਦੇਖਦੇ ਹਾਂ ਇਹ ਮੈਂ ਕਮੇਟੀਆਂ ਜਿਹੜੀਆਂ ਨੇ ਉਹ ਕਾਂਗਰਸੀ ਮਾਮਲਿਆਂ ਦਾ ਕਿਵੇਂ ਨਿਬੇੜਾ ਕਰਦੀਆਂ ਨੇ। ਆਪਾਂ ਅਗਲੀ ਖਬਰ ਦੇ ਵੱਲ ਵਧੀਏ, ਤੇ ਅਗਲੀ ਖਬਰ ਬੜੀ ਪ੍ਰਵੀਨ ਜੀ, ਤੁਸੀਂ ਗੱਲ ਕਰ ਰਹੇ ਹੋ ਕਿ ਕਾਂਗਰਸ ਕਿਵੇਂ ਮਾਮਲੇ ਨਿਬੜ ਰਹੀ ਹੈ। ਇਸ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਾਂਗਰਸ ਨੇ ਹੁਣ ਕੁਝ ਤਜਵੀਜ਼ ਬਦਲੀਆਂ ਨੇ। 5 ਵਿਧਾਨ ਸਭਾ ਸੂਬਿਆਂ ਦੀਆਂ ਚੋਣਾਂ ਜਿਹੜੀਆਂ ਆ ਰਹੀਆਂ ਨੇ, ਉਹਦੇ ਹਵਾਲੇ ਨਾਲ ਵੀ ਖਬਰ ਆ ਰਹੀ ਕਿ ਉਹਨਾਂ ਨੇ ਕੋਈ ਤਜਵੀਜ਼ ਅਜਿਹੀ ਬਣਾਈ ਹੈ ਕਿ ਆਪਾਂ ਉਮੀਦਵਾਰਾਂ ਦਾ ਐਲਾਨ ਹੁਣ ਪਹਿਲਾਂ ਕਰ ਦਈਏ।
ਠੀਕ ਹੈ, ਅੱਛਾ ਜੀ, 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 ਇਹ ਵੀ ਰੌਚਕ ਹੋਊਗਾ। ਸਪਸ਼ਟ ਕਰ ਦਈਏ, ਹੈ ਨਾ, ਤਾਂ ਕਿ ਉਹ ਹੁਣ ਤੋਂ ਆਪਦੀ ਆਪਣੀ ਤਿਆਰੀਆਂ ਦੇ ਤਿਆਰੀ ਵਿੱਚ ਕਰ ਲੱਗ ਸਕਣ। ਜਾਣ। ਹਾਂ, ਇਹਦੇ ਵਿੱਚ ਰਾਜਸਥਾਨ ਨੂੰ ਲੈ ਕੇ ਵੀ, ਹਰਿਆਣੇ ਨੂੰ ਲੈ ਕੇ ਵੀ, ਜਾਂ ਹੋਰ ਸੂਬਿਆਂ ਨੂੰ ਵੀ ਜਿੱਥੇ ਚੋਣਾਂ ਨੇ, ਉਹਨੂੰ ਲੈ ਕੇ ਵੀ ਉਹਨਾਂ ਦੀ ਰਣਨੀਤੀ ਬਣ ਰਹੀ ਹੈ। ਇੱਥੋਂ ਤੱਕ ਕਿ ਕਾਂਗਰਸ ਨੇ ਇਹ ਵੀ ਤੈਅ ਕਰ ਲਿਆ ਕਿ ਜਿਹੜੇ ਲੀਡਰ ਸਾਨੂੰ ਛੱਡ ਕੇ ਬੀਜੇਪੀ ਚਲੇ ਗਏ ਸੀ, ਜੇ ਉਹ ਆਉਣਾ ਚਾਹੁੰਦੇ ਨੇ ਵਾਪਸ, ਤਾਂ ਉਹਨਾਂ ਲਈ ਵੀ ਰਾਹ ਖੋਲ ਲਈਏ, ਚਾਹੇ ਜਿੰਨੇ ਮਰਜ਼ੀ ਰੋਸੇ ਰਹੇ ਹੋਣ। ਸੋ ਮਤਲਬ ਕਿ ਜਿਵੇਂ ਸਚਿਨ ਪਾਇਲਟ ਨੂੰ ਦੁਬਾਰਾ ਬੂਸਟ ਦਿੱਤਾ ਤੇ ਜਾਣ ਤੋਂ ਰੋਕਣ 'ਚ ਕਾਮਯਾਬ ਹੋ ਗਏ ਰਾਜਸਥਾਨ ਦੇ ਵਿੱਚ, ਇਸੇ ਤਰ੍ਹਾਂ ਕਮਲਨਾਥ ਤੋਂ ਟੁੱਟ ਕੇ ਗਿਆ ਇਹਨਾਂ ਦਾ ਲੀਡਰ, ਜਿਹੜਾ ਖਾਸ ਮੰਨਿਆ ਜਾਂਦਾ ਸੀਗਾ, ਹੈ ਜੋਤੀਰਾਏ ਸਿੰਧੀਆ। ਹਾਂ, ਜਿਹੜਾ ਮਤਲਬ ਕਿ ਰਾਹੁਲ ਗਾਂਧੀ ਦਾ ਖਾਸ ਮੰਨਿਆ ਜਾਂਦੀ ਜੋਤੀਰਾਏ ਸਿੰਧੀਆ, ਉਹਦੇ ਸਮਰਥਕ ਕੁਝ ਵਾਪਸ ਆਉਣਾ ਚਾਹੁੰਦੇ ਸੀ, ਤੇ ਕੁਝ ਕਾਂਗਰਸੀ ਲੀਡਰਾਂ ਨੇ ਇਹ ਕਿਹਾ ਕਿ ਜੀ ਉਹਨਾਂ ਨੂੰ ਲੈਣਾ ਲੈ ਲਓ, ਪਰ ਸਿੰਧੀਆ ਨਹੀਂ ਆਉਣਾ ਚਾਹੀਦਾ। ਪਰ ਹੁਣ ਪਤਾ ਲੱਗ ਰਿਹਾ ਕਿ ਕਾਂਗਰਸ ਇਸ ਗੱਲ ਤੇ ਵਿਚਾਰ ਕਰਦੀ ਹੈ, ਜੇ ਸਿੰਧੀਆ ਵੀ ਮੁੜਿਆ ਆਵੇ ਕੋਈ ਹੱਦ ਨਹੀਂ। ਔਰ ਸਿੰਧੀਆ ਵੀ ਕਹਿੰਦੇ ਉਧਰ ਘੁੱਟਣ ਮਹਿਸੂਸ ਕਰਨ ਲੱਗ ਪਿਆ। ਹਾਂਜੀ, ਹਾਂਜੀ, ਬਿਲਕੁਲ। ਸੋ ਹੁਣ ਸੁਨੀਲ ਜਾਖੜ ਨੂੰ ਵੀ ਰੋਕਣ ਪਿੱਛੇ ਕੁਝ ਅਜਿਹੀ ਕਵਾਇਦ ਹੈ ਕਿ ਪੰਜਾਬ ਤੋਂ ਬੀਜੇਪੀ ਨੂੰ ਇਹ ਰਿਪੋਰਟ ਜਾ ਰਹੀ ਸੀ ਕਿ ਸੁਨੀਲ ਜਾਖੜ ਬੀਜੇਪੀ ਚ ਆ ਕੇ ਖੁਸ਼ ਨਹੀਂ ਹੈਗੇ, ਤੇ ਇੱਧਰ ਹਾਈਕਮਾਂਡ ਨੂੰ ਲੱਗਦਾ ਸੀ ਕਿ ਜੇਕਰ ਇਹੋ ਜਿਹੇ ਚਿਹਰੇ ਵੀ ਵਾਪਸ ਮੁੜਨ ਲੱਗ ਗਏ, ਫਿਰ ਸਾਡੀ ਜਿਆਦਾ ਬੀਜੇਪੀ ਲੱਗਦਾ ਸੀ ਕਿ ਫਿਰ ਸਾਡੇ ਪੱਲੇ ਕੁਝ ਕਹਿਣ ਨੂੰ ਨਹੀਂ ਹੋਣਾ। ਅਗਲੇ ਕਹਿਣਗੇ ਲਓ ਜੀ, ਇਹ ਤਾਂ ਜੇ ਸਿੰਧੀਆ ਤੇ ਇਹ ਵੀ ਵਾਪਸ ਮੁੜ ਜਾਂਦੇ ਨੇ, ਮੰਨ ਲਓ, ਹੈ ਨਾ, ਫਿਰ ਇੱਕ ਦੌਰ ਨਾ ਖੁੱਲ ਜਾਵੇ ਕਿ ਜਿੰਨੇ ਆਏ ਨੇ, ਤੁਸੀਂ ਲੋਕ ਸਭਾ 'ਚ ਬੈਠੇ ਐਮਪੀਆਂ ਕਹਿੰਦੀ ਝਾਤ ਮਾਰ ਲਿਆ ਕਰੋ ਬੀਜੇਪੀ ਦੇ, ਉਹਨਾਂ 'ਚ ਤੁਹਾਨੂੰ 60% 70% ਦੀਆਂ ਪਾਰਟੀਆਂ ਤੋਂ ਆਏ ਨਜ਼ਰ ਆ ਜਾਣਗੇ ਚਿਹਰੇ। ਸੋ ਇਸ ਲਈ ਜੇਕਰ ਆਹ ਰਾਹ ਤੁਰ ਪਿਆ, ਉਹ ਤੁਰਨਾ ਇੱਕ ਦਿਨ, ਅੱਜ ਨਹੀਂ ਤਾਂ ਕੱਲ ਨੂੰ ਇਹ ਗੱਲ ਤੁਰਨੀ ਆ, ਬਿਲਕੁਲ ਸਹੀ। ਕਿਉਂਕਿ ਤੁਸੀਂ ਲਗਾਤਾਰ ਉਹਨੂੰ ਭਰੀ ਜਾਂਦੇ ਹੋ, ਔਰ ਬੀਜੇਪੀ ਦਾ ਆਪਣਾ ਵਰਕਰ, ਆਪਣਾ ਕੈਡਰ ਨਾਰਾਜ਼ ਹੋਈ ਜਾਂਦਾ ਜੀ। ਸੋ ਇਸ ਲਈ ਇਹ ਸਾਰੇ ਮਾਮਲੇ 'ਚੋਂ ਕਾਂਗਰਸ, ਬਿਲਕੁਲ ਤੁਹਾਡਾ ਪਹਿਲੂ ਦਰੁਸਤ ਹੈ ਕਿ ਪਹਿਲਾਂ ਨਾਲੋਂ ਉਹਨੇ ਕੁਝ ਗਲਤੀਆਂ ਸੁਧਾਰਨੀਆਂ ਸ਼ੁਰੂ ਕੀਤੀਆਂ, ਪਰ ਜਿਹੜੀ ਉਹਦੇ ਅੰਦਰ ਸਭ ਤੋਂ ਜ਼ਿਆਦਾ ਭ੍ਰਸ਼ਟਾਚਾਰੀ ਵਾਲੀ ਜਾਂ ਆਪਣੇ ਆਪ ਨੂੰ ਸੁਪੀਰੀਅਰ ਵਾਲੀ ਜਾਂ ਲੋਕਾਂ ਤੋਂ ਦੂਰ ਰਹਿਣ ਵਾਲੀ ਜਿਹੜੀਆਂ ਬੁਰਾਈਆਂ ਨੇ, ਉਹਨੂੰ ਪਤਾ ਨਹੀਂ ਕਦੋਂ ਦੂਰ ਕਰ ਪਾਉਣਗੇ ਜਾਨੇ। ਜੀ, ਜੀ।